ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪ ਸਭ ਦਾ ਨਿੱਘਾ ਸਵਾਗਤ ਹੈ। ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਦੁਨੀਆ ਭਰ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਚਾਈਨਾ ਤੋਂ ਸ਼ੁਰੂ ਹੋਈ ਇਹ ਸਮੱਸਿਆ ਵਿਸ਼ਵ ਵਿਆਪੀ ਬਣ ਚੁੱਕੀ ਹੈ। ਟੀਵੀ ਚੈਨਲਸ, ਰੇਡੀਓ, ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ ਜਾਂ ਕੋਈ ਵੀ ਮਹਿਫਿਲ ਹੋਵੇ, ਹਰ ਜਗ੍ਹਾ 'ਤੇ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ਕੋਰੋਨਾ ਵਾਇਰਸ। ਕੋਰੋਨਾ ਵਾਇਰਸ ਤੋਂ ਬਚਣ ਲਈ ਅਜੇ ਤੱਕ ਕੋਈ ਵੀ ਇਲਾਜ, ਦਵਾਈ ਜਾਂ ਵੈਕਸੀਨ ਮੌਜੂਦ ਨਹੀਂ ਹੈ, ਪਰ ਇਸ ਤੋਂ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਬਾਰੇ ਸਰਕਾਰਾਂ ਵੱਲੋਂ ਵੱਖ-ਵੱਖ ਮਾਧਿਅਮਾਂ ਰਾਹੀਂ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਆਸਟ੍ਰੇਲੀਆ ਵਿੱਚ ਬਹੁਤ ਸਾਰੇ ਲੋਕਾਂ ਦੇ ਮਨਾਂ 'ਤੇ ਕੋਰੋਨਾ ਵਾਇਰਸ ਦੀ ਦਹਿਸ਼ਤ ਇਸ ਕਦਰ ਪਈ ਹੋਈ ਹੈ ਕਿ ਉਹ ਹਾਸੋਹੀਣੀਆਂ ਗੱਲਾਂ ਕਰ ਰਹੇ ਹਨ। ਕਾਰਨ ਤੇ ਸਮਝ ਨਹੀਂ ਆਇਆ, ਪਰ ਉਹਨਾਂ ਨੇ ਆਪਣੇ ਘਰਾਂ ਵਿੱਚ ਟਾਇਲਟ ਪੇਪਰ ਦਾ ਸਟਾਕ ਜਮ੍ਹਾਂ ਕਰ ਲਿਆ ਹੈ। ਜੇਕਰ ਉਹਨਾਂ ਨੂੰ ਘਰਾਂ ਵਿੱਚ ਆਈਸੋਲੇਟ ਹੋਣਾ ਪੈ ਵੀ ਗਿਆ ਤਾਂ ਲੋੜ ਕੇਵਲ ਟਾਇਲਟ ਪੇਪਰ ਦੀ ਨਹੀਂ, ਸਗੋਂ ਰੋਜ਼ਮर्रा ਦੀ ਜ਼ਿੰਦਗੀ ਵਿੱਚ ਵਰਤਣ ਵਾਲੀਆਂ ਵਸਤੂਆਂ ਤੇ ਖਾਸ ਤੌਰ 'ਤੇ ਭੋਜਨ ਦੀ ਵੀ ਹੋਵੇਗੀ। ਵੱਡੇ ਸਟੋਰਾਂ 'ਤੇ ਹੈਂਡ ਸਟੈਰੀਲਾਈਜ਼ਰ ਤੋਂ ਬਿਨਾਂ ਟਾਇਲਟ ਪੇਪਰ ਵੀ ਖਤਮ ਹੋ ਚੁੱਕਿਆ ਹੈ। ਇੱਕ ਅਜਿਹੀ ਵੀਡੀਓ ਵੀ ਵੇਖਣ ਨੂੰ ਮਿਲੀ ਜਿਸ ਵਿੱਚ ਸਟੋਰ ਵਿੱਚ ਟਾਇਲਟ ਪੇਪਰ ਦੇ ਪੈਕੇਟ ਖਰੀਦਣ ਪਿੱਛੇ ਬੀਬੀਆਂ ਦੀ ਲੜਾਈ ਹੋ ਗਈ ਤੇ ਸਟੋਰ ਵਾਲਿਆਂ ਨੂੰ ਪੁਲਿਸ ਤੱਕ ਬੁਲਾਉਣੀ ਪਈ। ਜੇਕਰ ਗੱਲਬਾਤ ਦੇ ਵਿਸ਼ੇ ਨੂੰ ਸਮੇਟ ਕੇ ਸੋਸ਼ਲ ਮੀਡੀਆ ਅਤੇ ਆਪਣੇ ਭਾਈਚਾਰੇ 'ਤੇ ਲੈ ਆਵਾਂ ਤਾਂ ਬਹੁਤ ਕੁਝ ਅਜਿਹਾ ਵੇਖਣ ਸੁਣਨ ਨੂੰ ਮਿਲ ਰਿਹਾ ਹੈ ਜੋ ਕਿ ਮੂਲੋਂ ਹੀ ਅਣਉਚਿਤ ਤੇ ਹਾਸੋਹੀਣਾ ਜਾਪਦਾ ਹੈ। ਸੋਸ਼ਲ ਮੀਡੀਆ 'ਤੇ ਤਾਂ ਚਲੋ ਅਜਿਹਾ ਬਹੁਤ ਕੁਝ ਚੱਲਦਾ ਰਹਿੰਦਾ ਹੈ, ਪਰ ਕਈ ਟੀਵੀ ਚੈਨਲ ਵੀ ਆਮ ਲੋਕਾਂ ਦੁਆਰਾ ਕੀਤੀਆਂ ਜਾ ਰਹੀਆਂ ਅਜਿਹੀਆਂ ਗੱਲਾਂ ਨੂੰ ਵੱਡੇ ਹੈਡਿੰਗ ਲਗਾ ਕੇ ਪੇਸ਼ ਕਰ ਰਹੇ ਹਨ। ਅਜਿਹੇ ਪ੍ਰੋਗਰਾਮ ਵੇਖਣ ਨੂੰ ਮਿਲ ਰਹੇ ਹਨ ਜਿਨ੍ਹਾਂ ਵਿੱਚ ਜੋਤਸ਼ੀ ਕੋਰੋਨਾ ਵਾਇਰਸ ਦੇ ਹੱਲ ਦੱਸ ਰਹੇ ਹਨ। ਇੱਕ ਹੋਰ ਬੀਬੀ ਨੇ ਗੰਢਿਆਂ 'ਤੇ ਨੂਣ ਭੁੱਕ ਕੇ ਖਾਣ ਨਾਲ ਕੋਰੋਨਾ ਵਾਇਰਸ ਦੇ ਇਲਾਜ ਦਾ ਦਾਅਵਾ ਕੀਤਾ ਤੇ ਇੱਕ ਹੋਰ ਡਾਕਟਰ ਨੇ ਗੰਢੇ, ਮੂਲੀ, ਟਮਾਟਰ ਤੇ ਖੀਰੇ ਆਦਿ ਖਾਣ ਨੂੰ ਵੀ ਵਾਇਰਸ ਦਾ ਅੰਤ ਦੱਸ ਦਿੱਤਾ। ਇਸ ਪ੍ਰੋਗਰਾਮ ਵਿੱਚ ਉਸਨੇ ਕੈਂਸਰ, ਡਾਇਬਟੀਜ਼, ਹਾਰਟ ਡਿਜ਼ੀਜ਼ ਤੇ ਬਲੱਡ ਪ੍ਰੈਸ਼ਰ ਆਦਿ ਨੂੰ ਵੀ ਸਲਾਦ ਖਾ ਕੇ ਠੀਕ ਹੋਣ ਦੀ ਗੱਲਬਾਤ ਕੀਤੀ। ਇੱਕ ਹੋਰ ਯੂਟਿਊਬਰ ਨੇ ਕੋਸੇ ਪਾਣੀ ਦੀਆਂ ਘੁੱਟਾਂ ਵਾਰ-ਵਾਰ ਪੀਣ ਨੂੰ ਕੋਰੋਨਾ ਵਾਇਰਸ ਦਾ ਇਲਾਜ ਦੱਸਿਆ ਤੇ ਕਿਸੇ ਹੋਰ ਨੇ ਕਿਹਾ ਕਿ ਜੇਕਰ 26 ਡਿਗਰੀ ਤੱਕ ਤਾਪਮਾਨ ਹੋ ਜਾਵੇ ਤਾਂ ਕੋਰੋਨਾ ਵਾਇਰਸ ਖੁਦ ਬ ਖੁਦ ਖਤਮ ਹੋ ਜਾਵੇਗਾ। ਭਾਰਤ ਵਿੱਚ ਇੱਕ ਸੱਜਣ ਨੇ ਤਾਂ ਦੇਸ਼ ਵਾਸੀਆਂ ਨੂੰ ਵਧਾਈਆਂ ਵੀ ਦੇ ਦਿੱਤੀਆਂ ਕਿ ਹੁਣ ਭਾਰਤ ਵਿੱਚ ਗਰਮੀਆਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਜਦੋਂ ਤਾਪਮਾਨ 26 ਡਿਗਰੀ ਤੋਂ ਵੱਧ ਗਿਆ ਤਾਂ ਇਹ ਸਭ ਖੁਦ ਬ ਖੁਦ ਕੰਟਰੋਲ 'ਚ ਆ ਜਾਵੇਗਾ। ਕਈ ਲੋਕ ਗਊ ਮੂਤਰ ਤੇ ਗੋਬਰ ਇਸ਼ਨਾਨ ਨੂੰ ਵੀ ਇਸ ਵਾਇਰਸ ਤੋਂ ਮੁਕਤੀ ਦਾ ਹੱਲ ਦੱਸ ਰਹੇ ਹਨ। ਇੱਕ ਹੋਰ ਵੀਡੀਓ ਵਿੱਚ ਕਿਸੇ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਸਭ ਬਿਜ਼ਨਸ ਦਾ ਸਟੰਟ ਹੈ। ਕੁਝ ਦੇਸ਼ ਮਿਲ ਕੇ ਕੋਰੋਨਾ ਟੈਸਟਿੰਗ ਦੀਆਂ ਕਿੱਟਾਂ ਬਣਾ ਕੇ ਵੇਚਣ ਲਈ ਮਾਰਕੀਟ ਗਰਾਊਂਡ ਤਿਆਰ ਕਰ ਰਹੇ ਹਨ, ਜਿਨ੍ਹਾਂ ਵਿੱਚ ਚਾਈਨਾ ਵੀ ਸ਼ਾਮਲ ਹੈ। ਅੱਜ ਦੀ ਤਰੀਕ ਵਿੱਚ ਚਾਈਨਾ ਕੋਰੋਨਾ ਵਾਇਰਸ ਦੇ ਨਾਮ 'ਤੇ ਜਾਣ-ਬੁੱਝ ਕੇ ਆਪਣਾ ਨੁਕਸਾਨ ਕਰਵਾ ਕੇ ਭਵਿੱਖ ਲਈ ਪਰਮਾਨੈਂਟ ਆਮਦਨ ਦਾ ਸਰੋਤ ਪੈਦਾ ਕਰ ਰਿਹਾ ਹੈ। ਕਈ ਹਸਪਤਾਲਾਂ ਵਿੱਚੋਂ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਭੱਜ ਜਾਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਕਹਿਰ ਤਾਂ ਉਸ ਵੇਲੇ ਹੋਇਆ ਜਾਪਿਆ ਜਦੋਂ ਇੱਕ ਵਿਅਕਤੀ ਦੀ ਫੇਸਬੁੱਕ ਵਾਲ 'ਤੇ ਕੋਰੋਨਾ ਵਾਇਰਸ ਦੀ ਦਵਾਈ ਵੇਚਣ ਦਾ ਪੋਸਟਰ ਵੇਖਿਆ। ਜਾਪਦਾ ਹੈ ਕਈ ਲੋਕ ਤਾਂ ਪਾਟੀਆਂ ਚਿੱਠੀਆਂ ਦਾ ਹੀ ਇੰਤਜ਼ਾਰ ਕਰਦੇ ਹਨ ਕਿ ਸਮਾਜ ਵਿੱਚ ਡਰ ਦਾ ਮਾਹੌਲ ਪੈਦਾ ਹੋਵੇ ਤੇ ਉਹ ਆਪਣੀਆਂ ਰੋਟੀਆਂ ਸੇਕ ਸਕਣ। ਕੁੱਲ ਮਿਲਾ ਕੇ ਸਾਡੀ ਜਨਮ ਭੂਮੀ ਦੇ ਵੱਖ-ਵੱਖ ਮੀਡੀਆ ਸਰੋਤਾਂ ਤੋਂ ਪਰੇਸ਼ਾਨ ਕਰਨ ਵਾਲੀਆਂ ਤੇ ਅਜੀਬ ਖਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਦੇ ਇਸ ਸਪੈਸ਼ਲ ਐਪੀਸੋਡ ਵਿੱਚ ਮੈਂ ਵਰਲਡ ਹੈਲਥ ਆਰਗੇਨਾਈਜੇਸ਼ਨ ਤੇ ਆਸਟ੍ਰੇਲੀਅਨ ਗਵਰਨਮੈਂਟ ਦੇ ਹੈਲਥ ਡਿਪਾਰਟਮੈਂਟ ਤੇ ਆਲਮੀ ਪੱਧਰ ਦੀਆਂ ਵੱਖ-ਵੱਖ ਵੈਬਸਾਈਟਾਂ ਦੇ ਹਵਾਲੇ ਨਾਲ ਗੱਲ ਕਰਨ ਜਾ ਰਿਹਾ ਹਾਂ। ਜੋ ਸ਼ੰਕਾਵਾਂ ਜਾਂ ਸਵਾਲ ਮੇਰੇ ਮਨ 'ਚ ਸਨ, ਉਹਨਾਂ ਨੂੰ ਕਲੀਅਰ ਕਰਨ ਲਈ ਮੈਂ ਆਸਟ੍ਰੇਲੀਅਨ ਗਵਰਨਮੈਂਟ ਦੁਆਰਾ ਬਣਾਏ ਗਏ ਸਪੈਸ਼ਲ ਵਿਭਾਗ ਨੈਸ਼ਨਲ ਕੋਰੋਨਾ ਵਾਇਰਸ ਹੈਲਥ ਇਨਫੋਰਮੇਸ਼ਨ ਨਾਲ ਵੀ ਗੱਲਬਾਤ ਕੀਤੀ। ਸਭ ਤੋਂ ਪਹਿਲਾਂ ਤਾਂ ਇਹ ਜਾਣ ਲੈਣਾ ਮਹੱਤਵਪੂਰਨ ਹੈ ਕਿ ਕੋਰੋਨਾ ਵਾਇਰਸ ਕੀ ਹੈ। ਕੋਰੋਨਾ ਵਾਇਰਸ ਅਸਲ 'ਚ ਅਲੱਗ-ਅਲੱਗ ਵਾਇਰਸਾਂ ਦਾ ਸਮੂਹ ਹੈ ਜੋ ਕਿ ਸਮੇਂ-ਸਮੇਂ 'ਤੇ ਹੋਂਦ ਵਿੱਚ ਆਉਂਦੇ ਰਹਿੰਦੇ ਹਨ। ਇਹ ਵਾਇਰਸ ਵੱਖ-ਵੱਖ ਜਾਨਵਰਾਂ ਵਿੱਚ ਪਾਏ ਜਾਂਦੇ ਹਨ। ਕਈ ਵਾਰ ਇਹ ਵਾਇਰਸ ਜਾਨਵਰਾਂ ਵਿੱਚੋਂ ਇਨਸਾਨ 'ਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਨੂੰ ਸਪਿਲ ਓਵਰ ਕਿਹਾ ਜਾਂਦਾ ਹੈ। 2003 ਵਿੱਚ ਚਾਈਨਾ ਤੋਂ ਸ਼ੁਰੂ ਹੋਇਆ ਸਾਰਸ ਵਾਇਰਸ ਅਫਰੀਕੀ ਤੇ ਏਸ਼ੀਅਨ ਮੂਲ ਦੇ ਜਾਨਵਰ ਸੀਵਟ ਕੈਟ ਤੋਂ ਅਤੇ 2012 ਵਿੱਚ ਸਾਊਦੀ ਅਰਬ ਤੋਂ ਚੱਲਿਆ ਮੈਰਸ ਵਾਇਰਸ ਊਠ ਤੋਂ ਇਨਸਾਨਾਂ 'ਚ ਆਇਆ ਸੀ।
2019 ਦੇ ਕੋਵਿਡ-19 ਵਾਇਰਸ ਦਾ ਸਬੰਧ ਬੈਟਸ ਭਾਵ ਚਾਮ ਚੜਿੱਕਾਂ ਨਾਲ ਦੱਸਿਆ ਜਾਂਦਾ ਹੈ। ਇਸ ਵਾਇਰਸ ਨੇ ਸਭ ਤੋਂ ਪਹਿਲਾਂ ਸੈਂਟਰਲ ਚਾਈਨਾ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ 'ਚ ਇਨਸਾਨਾਂ 'ਤੇ ਹਮਲਾ ਬੋਲਿਆ ਸੀ। ਮੁੜ ਇਸ ਵਾਇਰਸ ਨੇ ਪੂਰੇ ਚੀਨ ਵਿੱਚ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਹੌਲੀ-ਹੌਲੀ ਦੁਨੀਆ ਭਰ ਦੇ ਹੋਰ ਮੁਲਕਾਂ ਵਿੱਚ ਫੈਲ ਗਿਆ। ਇਸ ਵਾਇਰਸ ਦੀ ਟਾਈਮਲਾਈਨ 'ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ 31 ਦਸੰਬਰ ਨੂੰ ਚਾਈਨਾ ਨੇ WHO ਭਾਵ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਅਣਜਾਣੇ ਵਾਇਰਸ ਦੇ ਇਨਫੈਕਸ਼ਨ ਦੇ ਕੇਸਾਂ ਬਾਰੇ ਰਿਪੋਰਟ ਕੀਤਾ ਸੀ। ਇਨ੍ਹਾਂ 'ਚੋਂ ਬਹੁਤਾਤ ਲੋਕ ਵੁਹਾਨ ਦੀ ਹੋਲਸੇਲ ਸੀ ਫੂਡ ਮਾਰਕੀਟ ਵਿੱਚ ਕੰਮ ਕਰਨ ਵਾਲੇ ਸਨ। 1 ਜਨਵਰੀ ਨੂੰ ਇਸ ਮਾਰਕੀਟ ਨੂੰ ਬੰਦ ਕਰ ਦਿੱਤਾ ਗਿਆ। 7 ਜਨਵਰੀ ਨੂੰ WHO ਦੇ ਹਵਾਲੇ ਨਾਲ ਨਵੇਂ ਵਾਇਰਸ ਦੇ ਬਾਰੇ ਘੋਸ਼ਣਾ ਕੀਤੀ ਗਈ, ਜਿਸ ਦਾ ਨਾਮ 2019 ਨੋਵਲ ਕਰੋਨਾ ਵਾਇਰਸ ਰੱਖਿਆ ਗਿਆ। ਇਸ ਨੂੰ ਕਰੋਨਾ ਵਾਇਰਸਿਸ ਪਰਿਵਾਰ ਦਾ ਨਵਾਂ ਮੈਂਬਰ ਦੱਸਿਆ ਗਿਆ, ਜਿਸ ਵਿੱਚ ਕਿ 2003 ਵਿੱਚ ਆਏ ਵਾਇਰਸ ਸਾਰਸ ਭਾਵ ਸਵੀਅਰ ਅਕਿਊਟ ਰੈਸਪੀਰੇਟੋਰੀ ਸਿੰਡਰੋਮ ਅਤੇ 2012 ਦੇ ਮੈਰਿਸ ਭਾਵ ਮਿਡਲ ਈਸਟ ਰੈਸਪੀਰੇਟੋਰੀ ਸਿੰਡਰੋਮ ਸ਼ਾਮਲ ਹਨ। 2019 ਨੋਵਲ ਕਰੋਨਾ ਵਾਇਰਸ ਹੁਣ ਤੱਕ ਇਨਸਾਨਾਂ ਵਿੱਚ ਨਹੀਂ ਪਾਇਆ ਗਿਆ ਸੀ। 11 ਜਨਵਰੀ ਨੂੰ ਚਾਈਨਾ ਵਿੱਚ ਇਸ ਵਾਇਰਸ ਦੀ ਵਜ੍ਹਾ ਨਾਲ ਹੋਣ ਵਾਲੀ ਪਹਿਲੀ ਮੌਤ ਦੀ ਘੋਸ਼ਣਾ ਕੀਤੀ ਗਈ। ਉਹ 61 ਸਾਲ ਦਾ ਵਿਅਕਤੀ ਸੀ, ਜਿਸ ਨੇ ਕਿ ਉਕਤ ਸੀ ਫੂਡ ਮਾਰਕੀਟ ਵਿੱਚੋਂ ਖਰੀਦਦਾਰੀ ਕੀਤੀ ਸੀ। 13 ਜਨਵਰੀ ਨੂੰ ਚਾਈਨਾ ਤੋਂ ਬਾਹਰ ਕਿਸੇ ਦੇਸ਼ ਵਿੱਚ ਇਸ ਵਾਇਰਸ ਨਾਲ ਹੋਣ ਵਾਲੀ ਮੌਤ ਦਾ ਐਲਾਨ ਕੀਤਾ ਗਿਆ, ਜੋ ਕਿ ਥਾਈਲੈਂਡ ਵਿੱਚ ਹੋਈ ਸੀ। ਇਹ ਔਰਤ ਰਾਜਧਾਨੀ ਵੁਹਾਨ ਵਿੱਚੋਂ ਇੱਥੇ ਆਈ ਸੀ। 23 ਜਨਵਰੀ ਨੂੰ ਰਾਜਧਾਨੀ ਵੁਹਾਨ ਤੋਂ ਚੱਲਣ ਵਾਲੀਆਂ ਰੇਲ ਅਤੇ ਹਵਾਈ ਸੇਵਾਵਾਂ ਰੋਕ ਦਿੱਤੀਆਂ ਗਈਆਂ। ਇਸ ਦੌਰਾਨ ਯਾਤਰਾਵਾਂ 'ਤੇ ਹੋਰ ਪਾਬੰਦੀਆਂ ਲੱਗਦੀਆਂ ਰਹੀਆਂ ਅਤੇ 25 ਜਨਵਰੀ ਤੱਕ ਇਨ੍ਹਾਂ ਪਾਬੰਦੀਆਂ ਨਾਲ ਪ੍ਰਭਾਵਿਤ ਹੋਣ ਵਾਲੇ ਯਾਤਰੂਆਂ ਦੀ ਗਿਣਤੀ 56 ਮਿਲੀਅਨ ਤੱਕ ਪਹੁੰਚ ਗਈ। 30 ਜਨਵਰੀ ਨੂੰ ਕੇਸਾਂ ਦੀ ਗਿਣਤੀ 7711 ਅਤੇ ਮੌਤਾਂ ਦਾ ਅੰਕੜਾ 170 ਤੱਕ ਪਹੁੰਚ ਗਿਆ। ਇਸ ਦਿਨ WHO ਨੇ ਕਰੋਨਾ ਵਾਇਰਸ ਸੰਬੰਧੀ ਗਲੋਬਲ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ। 5 ਫਰਵਰੀ ਨੂੰ WHO ਨੇ ਘੋਸ਼ਣਾ ਕੀਤੀ ਕਿ ਕਰੋਨਾ ਵਾਇਰਸ ਦਾ ਕੋਈ ਵੀ ਪ੍ਰਭਾਵੀ ਇਲਾਜ ਨਹੀਂ ਹੈ। 7 ਫਰਵਰੀ ਨੂੰ ਰਾਜਧਾਨੀ ਵੁਹਾਨ ਵਿੱਚ ਮਰੀਜ਼ਾਂ ਦੇ ਇਲਾਜ ਕਰਨ ਦੌਰਾਨ ਡਾਕਟਰ ਲੀ ਵੈਨਲੀਓਂਗ ਦੀ ਮੌਤ ਹੋ ਗਈ। ਡਾਕਟਰ ਲੀ ਉਹ ਪਹਿਲੇ ਡਾਕਟਰ ਸਨ ਜਿਨ੍ਹਾਂ ਨੇ ਕਿ ਕੋਰੋਨਾ ਸੰਬੰਧੀ ਖਤਰੇ ਦੀ ਘੰਟੀ ਵਜਾਈ ਸੀ, ਪਰ ਲੋਕਲ ਅਥਾਰਟੀਜ਼ ਦੁਆਰਾ ਉਹਨਾਂ ਨੂੰ ਅਫਵਾਹਾਂ ਨਾ ਫੈਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ। 11 ਫਰਵਰੀ ਨੂੰ WHO ਨੇ ਇਸ ਵਾਇਰਸ ਦਾ ਨਾਮ ਕੋਵਿਡ-19 ਘੋਸ਼ਿਤ ਕਰ ਦਿੱਤਾ। ਕਰੋਨਾ ਵਾਇਰਸ ਆਲਮੀ ਆਰਥਿਕਤਾ ਨੂੰ $2.7 ਟ੍ਰਿਲੀਅਨ ਵਿੱਚ ਪਏਗਾ। ਚੇਤੇ ਰਹੇ ਕਿ $1 ਟ੍ਰਿਲੀਅਨ ਵਿੱਚ 1 ਲੱਖ ਕਰੋੜ ਰੁਪਏ ਹੁੰਦੇ ਹਨ। ਇਹ ਰਿਪੋਰਟ ਲਿਖਣ ਤੱਕ ਦੇ ਅੰਕੜਿਆਂ ਮੁਤਾਬਕ ਕੋਵਿਡ-19 ਤੋਂ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਦੀ ਗਿਣਤੀ 100 ਨੂੰ ਪਾਰ ਕਰ ਚੁੱਕੀ ਹੈ। ਇਸ ਨਾਲ 1 ਲੱਖ ਤੋਂ ਵੱਧ ਲੋਕਾਂ ਦੇ ਪ੍ਰਭਾਵਿਤ ਹੋਣ ਦਾ ਅੰਕੜਾ ਸਾਹਮਣੇ ਆਇਆ ਹੈ, ਜਿਨ੍ਹਾਂ ਵਿੱਚੋਂ ਮੌਤਾਂ ਦੀ ਗਿਣਤੀ 3500 ਨੂੰ ਪਾਰ ਕਰ ਚੁੱਕੀ ਹੈ। ਇਸ ਵਿੱਚ ਸਭ ਤੋਂ ਜ਼ਿਆਦਾ ਲੋਕ ਚਾਈਨਾ 'ਚ ਪ੍ਰਭਾਵਿਤ ਹੋਏ ਹਨ, ਜੋ ਕਿ 80,000 ਦੀ ਗਿਣਤੀ ਪਾਰ ਕਰ ਚੁੱਕੇ ਹਨ ਅਤੇ 3000 ਤੋਂ ਵੱਧ ਮੌਤਾਂ ਕੇਵਲ ਚਾਈਨਾ ਵਿੱਚ ਹੋਈਆਂ ਹਨ। ਅੰਕੜਿਆਂ ਦੀ ਖੇਡ ਅਨੁਸਾਰ 62,200 ਦੇ ਕਰੀਬ ਕੇਸ ਬੰਦ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ 3570 ਮੌਤਾਂ ਅਤੇ ਬਾਕੀ ਲੋਕ ਰਿਕਵਰ ਕਰ ਗਏ ਹਨ। ਮਰਨ ਵਾਲਿਆਂ ਦਾ ਇਹ ਅੰਕੜਾ 6% ਦਾ ਹੈ ਅਤੇ 94% ਲੋਕ ਠੀਕ ਹੋ ਕੇ ਆਪਣੀ ਆਮ ਜ਼ਿੰਦਗੀ ਵਿੱਚ ਵਾਪਸ ਚਲੇ ਗਏ ਹਨ। ਇਹ 17 ਲਿਖਣ ਵੇਲੇ ਤੱਕ 44,000 ਦੇ ਕਰੀਬ ਲੋਕ ਇਸ ਵਾਇਰਸ ਤੋਂ ਅਜੇ ਤੱਕ ਪ੍ਰਭਾਵਿਤ ਹਨ, ਜਿਨ੍ਹਾਂ ਵਿੱਚੋਂ ਕੇਵਲ 6300 ਦੇ ਕਰੀਬ ਹੀ ਸੀਰੀਅਸ ਕੰਡੀਸ਼ਨ ਦੇ ਵਿੱਚ ਹਨ। ਇਸ ਵੇਲੇ ਤੱਕ ਆਸਟ੍ਰੇਲੀਆ ਵਿੱਚ ਪ੍ਰਭਾਵਿਤ ਲੋਕਾਂ ਦੀ ਗਿਣਤੀ 70 ਦੇ ਕਰੀਬ ਹੈ ਅਤੇ 2 ਮੌਤਾਂ ਹੋ ਚੁੱਕੀਆਂ ਹਨ। ਇਨਸਾਨੀ ਕਰੋਨਾ ਵਾਇਰਸ ਇਸ ਤੋਂ ਪ੍ਰਭਾਵਿਤ ਇਨਸਾਨ ਦੁਆਰਾ ਛਿੱਕਣ ਜਾਂ ਖੰਘਣ ਨਾਲ ਮੂੰਹ ਜਾਂ ਨੱਕ ਵਿੱਚੋਂ ਨਿਕਲੇ ਤਰਲ ਪਦਾਰਥ ਦੀਆਂ ਬੂੰਦਾਂ ਤੋਂ ਫੈਲਦਾ ਹੈ। ਇਸ ਤੋਂ ਇਲਾਵਾ ਗੰਦੇ ਹੱਥਾਂ, ਕਿਸੇ ਵਾਇਰਸ ਯੁਕਤ ਵਸਤੂ ਜਿਵੇਂ ਕਿ ਬਿਜਲੀ ਦੇ ਬਟਨ, ਦਰਵਾਜ਼ਿਆਂ ਦੇ ਹੈਂਡਲ, TV ਰਿਮੋਟ, ਕੀਬੋਰਡ, ਮਾਊਸ, ਪਬਲਿਕ ਟਰਾਂਸਪੋਰਟ ਵਿੱਚ ਰੇਲਿੰਗਸ, ਸੁਪਰ ਸਟੋਰਾਂ ਦੀਆਂ ਟਰਾਲੀਆਂ, ਪੈਟਰੋ ਸਟੇਸ਼ਨ ਵਿੱਚ ਤੇਲ ਵਾਲੀ ਪਾਈਪ ਦੇ ਹੈਂਡਲ ਆਦਿ ਨੂੰ ਛੂਹਣ ਨਾਲ ਵੀ ਇਹ ਵਾਇਰਸ ਇੱਕ ਤੋਂ ਦੂਜੇ ਇਨਸਾਨ ਤੱਕ ਪਹੁੰਚ ਸਕਦਾ ਹੈ। ਇਸ ਬਾਰੇ ਯਕੀਨੀ ਤੌਰ 'ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਵਸਤੂ ਦੀ ਸਤਹ 'ਤੇ ਇਹ ਵਾਇਰਸ ਕਿੰਨੇ ਦਿਨ ਤੱਕ ਰਹਿ ਸਕਦਾ ਹੈ। ਇੱਕ ਅੰਦਾਜ਼ੇ ਅਨੁਸਾਰ ਇਹ ਕੁਝ ਘੰਟਿਆਂ ਤੋਂ ਲੈ ਕੇ ਕੁਝ ਦਿਨਾਂ ਤੱਕ ਰਹਿ ਸਕਦਾ ਹੈ।
ਅਜਿਹੀਆਂ ਵਸਤੂਆਂ ਨੂੰ ਛੂਹਣ ਤੋਂ ਪਰਹੇਜ਼ ਕਰਨਾ ਵੀ ਔਖਾ ਹੈ। ਇਸ ਲਈ ਚੰਗਾ ਹੋਵੇ ਜੇਕਰ ਉਸ ਵਸਤੂ ਨੂੰ ਛੂਹਣ ਤੋਂ ਪਹਿਲਾਂ ਕਿਸੇ ਕੀਟਾਣੂਨਾਸ਼ਕ ਨਾਲ ਸਾਫ਼ ਕਰ ਲਿਆ ਜਾਵੇ। ਇਸ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਇਸ ਵਾਇਰਸ ਨੂੰ ਆਪਣੇ ਪਰਿਵਾਰ, ਦੋਸਤਾਂ, ਕੁਲੀਗਜ਼ ਜਾਂ ਭੀੜ ਵਿੱਚ ਸ਼ਾਮਲ ਹੋ ਕੇ ਅਣਜਾਣ ਵਿਅਕਤੀਆਂ, ਇੱਥੋਂ ਤੱਕ ਕਿ ਆਪਣੇ ਡਾਕਟਰ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਜੇਕਰ ਕਿਸੇ ਵਿਅਕਤੀ ਵਿੱਚ ਇਹ ਵਾਇਰਸ ਪਹੁੰਚ ਜਾਵੇ ਤਾਂ ਉਸ ਦੇ ਲੱਛਣ ਪ੍ਰਗਟ ਹੋਣ ਨੂੰ ਕਰੀਬ 2 ਹਫ਼ਤੇ ਲੱਗ ਜਾਂਦੇ ਹਨ। ਇਸ ਵਾਇਰਸ ਦੇ ਸ਼ਿਕਾਰ ਵਿਅਕਤੀ ਨੂੰ ਬੁਖਾਰ, ਖੰਘ, ਜ਼ੁਕਾਮ ਜਾਂ ਛੋਟੇ-ਛੋਟੇ ਸਾਹ ਆਉਣ ਵਰਗੇ ਲੱਛਣਾਂ ਦੁਆਰਾ ਪਹਿਚਾਣਿਆ ਜਾ ਸਕਦਾ ਹੈ। ਇਹ ਇਨਫੈਕਸ਼ਨ ਸਾਹ ਲੈਣ 'ਚ ਤਕਲੀਫ, ਨਿਮੋਨੀਆ, ਕਿਡਨੀ ਫੇਲ ਹੋਣ ਜਾਂ ਇੱਥੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੁਆਰਾ ਬੁਲਾਈ ਗਈ ਹੰਗਾਮੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਕੋਵਿਡ-19 ਵਾਇਰਸ ਦੀ ਰੋਕਥਾਮ ਲਈ ਜੰਗੀ ਅਤੇ ਤਰਜੀਹੀ ਪੱਧਰ 'ਤੇ ਕੰਮ ਕੀਤਾ ਜਾਵੇ ਤੇ 300 ਤੋਂ ਜ਼ਿਆਦਾ ਵਿਗਿਆਨਕ ਤੇ ਖੋਜਕਰਤਾ ਇਸ ਕਾਰਜ ਵਿੱਚ ਭਾਗ ਲੈ ਰਹੇ ਹਨ। ਚੇਤੇ ਰਹੇ ਕਿ ਇਸ ਇਨਫੈਕਸ਼ਨ ਦਾ ਅਜੇ ਤੱਕ ਕੋਈ ਵੀ ਹੱਲ, ਦਵਾਈ, ਵੈਕਸੀਨ ਜਾਂ ਇਲਾਜ ਮੌਜੂਦ ਨਹੀਂ ਹੈ। ਇਸ ਲਈ ਆਪਣੇ ਆਪ ਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖ ਕੇ ਇਸ ਜਾਨਲੇਵਾ ਵਾਇਰਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਸਾਵਧਾਨੀਆਂ ਵਰਤ ਕੇ ਤੇ ਆਪਣੇ ਆਪ ਨੂੰ ਵਾਇਰਸ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ, ਜਿਵੇਂ ਕਿ ਖੰਘ ਜਾਂ ਛਿੱਕ ਮਾਰਨ ਲੱਗਿਆਂ ਆਪਣੇ ਨੱਕ ਤੇ ਮੂੰਹ ਨੂੰ ਢੱਕਣਾ, ਇਨਫੈਕਸ਼ਨ ਜਾਂ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੋਂ ਦੂਰੀ ਬਣਾ ਕੇ ਰੱਖਣਾ, ਹੈਲਥ ਕੇਅਰ ਪ੍ਰੋਫੈਸ਼ਨਲਜ਼ ਦੁਆਰਾ ਮਾਸਕ ਤੇ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟਸ ਦੀ ਵਰਤੋਂ ਕਰਨਾ, ਦਿਨ ਵਿੱਚ ਕਈ ਵਾਰ ਤੇ ਵਾਰ-ਵਾਰ ਸਾਬਣ ਤੇ ਸਾਫ਼ ਪਾਣੀ ਨਾਲ ਆਪਣੇ ਹੱਥ ਧੋਣਾ, ਹੱਥਾਂ ਦੀ ਸਫਾਈ ਲਈ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਦੀ ਵੀ ਸਿਫਾਰਿਸ਼ ਕੀਤੀ ਗਈ ਹੈ, ਪਰ ਆਸਟ੍ਰੇਲੀਆ ਦੇ ਤਕਰੀਬਨ ਹਰ ਸਟੋਰ ਵਿੱਚ ਹੈਂਡ ਸੈਨੀਟਾਈਜ਼ਰ ਖਤਮ ਹੈ। ਇਸ ਦਾ ਬਦਲ ਪਤਾ ਕਰਨ ਲਈ ਮੈਂ ਕਰੋਨਾ ਵਾਇਰਸ ਹੈਲਪਲਾਈਨ 'ਤੇ ਫੋਨ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਕਿਸੇ ਹੈਂਡ ਵਾਸ਼ ਜਾਂ ਸਾਬਣ ਤੇ ਪਾਣੀ ਨਾਲ ਘੱਟੋ-ਘੱਟ 20 ਸੈਕਿੰਡ ਲਈ ਹੱਥ ਧੋਣਾ ਸਹੀ ਹੋਵੇਗਾ। ਆਪਣੀਆਂ ਅੱਖਾਂ, ਮੂੰਹ ਜਾਂ ਨੱਕ ਨੂੰ ਛੂਹਣ ਤੋਂ ਪਰਹੇਜ਼ ਕਰਨਾ ਇਸ ਵਾਇਰਸ ਦੇ ਫੈਲਣ ਤੋਂ ਬਚਾਅ ਕਰਨ 'ਚ ਮਦਦ ਕਰੇਗਾ। ਜਾਨਵਰਾਂ ਤੋਂ ਪ੍ਰਾਪਤ ਕੀਤੇ ਜਾਂਦੇ ਉਤਪਾਦਾਂ ਨੂੰ ਛੂਹਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਖਾਣਾ ਬਣਾਉਣ ਤੇ ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਤੇ ਜਾਣ ਤੇ ਜੇਕਰ ਤੁਸੀਂ ਮਾਸਾਹਾਰੀ ਭੋਜਨ ਖਾਂਦੇ ਹੋ ਤਾਂ ਉਸ ਨੂੰ ਚੰਗੀ ਤਰ੍ਹਾਂ ਪਕਾਇਆ ਜਾਵੇ। ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਜੇਕਰ ਪਿਛਲੇ 14 ਦਿਨਾਂ ਦੌਰਾਨ ਤੁਹਾਡਾ ਕੋਈ ਪਿਆਰਾ ਚਾਈਨਾ, ਸਾਊਥ ਕੋਰੀਆ, ਈਰਾਨ, ਹਾਂਗਕਾਂਗ, ਕੰਬੋਡੀਆ, ਇੰਡੋਨੇਸ਼ੀਆ, ਇਟਲੀ, ਜਾਪਾਨ, ਥਾਈਲੈਂਡ ਤੇ ਸਿੰਗਾਪੁਰ ਆਦਿ ਦੇਸ਼ਾਂ ਤੋਂ ਆਇਆ ਹੈ ਜਾਂ ਉਹਨਾਂ ਨੇ ਆਪਣੀ ਫਲਾਈਟ ਤੱਕ ਇਹਨਾਂ ਦੇਸ਼ਾਂ ਵਿੱਚ ਬਦਲੀ ਹੈ ਤਾਂ ਉਹਨਾਂ ਦੇ ਨਾਲ ਹਰ ਕਿਸਮ ਦੇ ਸਰੀਰਕ ਸੰਪਰਕ, ਜਿਵੇਂ ਕਿ ਹੱਥ ਮਿਲਾਉਣਾ, ਜੱਫੀ ਪਾਉਣਾ, ਕਿਸ ਕਰਨਾ ਆਦਿ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਆਸਟ੍ਰੇਲੀਅਨ ਹੈਲਥ ਡਿਪਾਰਟਮੈਂਟ ਮੁਤਾਬਕ ਜੇਕਰ ਤੁਸੀਂ ਪਿਛਲੇ 14 ਦਿਨਾਂ ਦੌਰਾਨ ਚਾਈਨਾ, ਈਰਾਨ, ਇਟਲੀ ਜਾਂ ਸਾਊਥ ਕੋਰੀਆ ਦੀ ਵਿਜ਼ਿਟ ਕੀਤੀ ਹੈ ਜਾਂ ਆਪਣੇ ਆਪ ਨੂੰ ਠੀਕ ਮਹਿਸੂਸ ਨਹੀਂ ਕਰ ਰਹੇ ਤਾਂ ਤੁਹਾਨੂੰ ਆਪਣੇ ਆਪ ਨੂੰ 2 ਹਫ਼ਤਿਆਂ ਲਈ ਘਰ ਜਾਂ ਹੋਟਲ ਵਿੱਚ ਅਲੱਗ ਰਹਿਣਾ ਚਾਹੀਦਾ ਹੈ ਤੇ ਆਪਣੇ ਲੱਛਣਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਆਪਣੇ ਘਰ ਵਿੱਚ 2 ਹਫ਼ਤਿਆਂ ਲਈ ਅਲੱਗ ਕੀਤਾ ਹੋਇਆ ਹੈ ਤਾਂ ਪਰਿਵਾਰਕ ਮੈਂਬਰਾਂ ਤੋਂ ਵੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਕਿਸੇ ਨਾਲ ਗੱਲ ਕਰਨ ਲੱਗਿਆਂ ਮਾਸਕ ਪਹਿਨਿਆ ਹੋਵੇ ਤੇ ਜੇਕਰ ਸੰਭਵ ਹੋਵੇ ਤੇ ਅਲੱਗ ਬਾਥਰੂਮ ਦਾ ਉਪਯੋਗ ਕੀਤਾ ਜਾਵੇ। ਜੋ ਲੋਕ ਇਸ ਕਿਸਮ ਦੀ ਆਈਸੋਲੇਸ਼ਨ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਮਿਲਣ ਜਾਂ ਹਾਲ ਚਾਲ ਪੁੱਛਣ ਲਈ ਕੋਈ ਨਾ ਹੀ ਆਵੇ ਤਾਂ ਚੰਗਾ ਹੋਵੇਗਾ। ਚਾਈਨਾ, ਈਰਾਨ, ਇਟਲੀ ਜਾਂ ਸਾਊਥ ਕੋਰੀਆ ਦੀ ਵਿਜ਼ਿਟ ਕਰਕੇ ਆਏ ਬੱਚਿਆਂ ਜਾਂ ਵਿਦਿਆਰਥੀਆਂ ਨੂੰ 2 ਹਫ਼ਤੇ ਲਈ ਆਪਣੇ ਡੇ ਕੇਅਰ ਜਾਂ ਸਕੂਲ, ਯੂਨੀ ਆਦਿ ਵਿੱਚ ਵੀ ਨਹੀਂ ਜਾਣਾ ਚਾਹੀਦਾ। 2 ਹਫ਼ਤੇ ਲਗਾਤਾਰ ਅਲੱਗ ਰਹਿਣਾ ਤੇ ਇਕੱਲਾ ਰਹਿਣਾ ਬਹੁਤ ਔਖਾ ਹੈ, ਬੋਰੀਅਤ ਭਰਿਆ ਹੈ, ਤਣਾਅਪੂਰਨ ਵੀ ਹੈ, ਪਰ ਦੂਜਿਆਂ ਦੇ ਬਚਾਅ ਲਈ ਇਹ ਸਭ ਕਰਨਾ ਹੀ ਪਵੇਗਾ। ਇਸ ਦੌਰਾਨ ਤੁਸੀਂ ਟੈਲੀਫੋਨ, ਈਮੇਲ ਜਾਂ ਸੋਸ਼ਲ ਮੀਡੀਆ ਦੁਆਰਾ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਜਾਂ ਦੋਸਤਾਂ ਮਿੱਤਰਾਂ ਦੇ ਸੰਪਰਕ ਵਿੱਚ ਰਹਿ ਸਕਦੇ ਹੋ। ਕਰੋਨਾ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੇ ਹੋਰ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰ ਸਕਦੇ ਹੋ। ਜੇਕਰ ਸੰਭਵ ਹੋਵੇ ਤਾਂ ਕਸਰਤ ਆਦਿ ਕੀਤੀ ਜਾ ਸਕਦੀ ਹੈ ਤੇ ਜੇਕਰ ਤੁਸੀਂ ਆਪਣਾ ਕੰਮ ਘਰ ਤੋਂ ਮੈਨੇਜ ਕਰ ਸਕਦੇ ਹੋ ਤਾਂ ਕਰੋ। ਤੁਸੀਂ ਆਪਣੇ ਉਹ ਸ਼ੌਂਕ ਜਾਂ ਕੰਮ ਪੂਰੇ ਕਰ ਸਕਦੇ ਹੋ ਜਿਨ੍ਹਾਂ ਲਈ ਤੁਸੀਂ
ਸਮਾਂ ਨਹੀਂ ਕੱਢ ਸਕੇ। ਜੇਕਰ 2 ਹਫ਼ਤਿਆਂ ਦੌਰਾਨ ਕੋਰੋਨਾ ਵਾਇਰਸ ਦੇ ਲੱਛਣ ਪ੍ਰਗਟ ਨਾ ਹੋਣ ਤਾਂ ਤੁਸੀਂ ਆਪਣੀ ਆਮ ਜ਼ਿੰਦਗੀ ਵਿੱਚ ਵਾਪਸ ਜਾ ਸਕਦੇ ਹੋ। ਕੋਰੋਨਾ ਵਾਇਰਸ ਸੰਬੰਧੀ ਜਾਣਕਾਰੀ ਲੈਣ ਲਈ ਆਪਣੇ ਡਾਕਟਰ ਜਾਂ ਐਮਰਜੈਂਸੀ ਸਰਵਿਸਿਜ਼ ਦੀ ਮਦਦ ਲੈਣ ਤੋਂ ਪਹਿਲਾਂ ਆਸਟ੍ਰੇਲੀਅਨ ਗੌਰਮੈਂਟ ਦੁਆਰਾ ਕੋਰੋਨਾ ਵਾਇਰਸ ਹੈਲਪਲਾਈਨ ਦੇ ਨੰਬਰ 1800-020-080 ਤੇ ਫ਼ੋਨ ਕਰਕੇ ਸਲਾਹ ਲੈਣਾ ਸਹੀ ਰਹੇਗਾ ਤੇ ਜੇਕਰ ਇਹ ਲੱਛਣ ਪ੍ਰਗਟ ਹੋ ਜਾਣ ਤਾਂ ਤੁਰੰਤ ਡਾਕਟਰੀ ਮਦਦ ਲੈਣ ਦੀ ਲੋੜ ਹੋਵੇਗੀ ਤੇ ਤੁਹਾਨੂੰ 000 ਤੇ ਕਾਲ ਕਰਨੀ ਚਾਹੀਦੀ ਹੈ। ਤੁਹਾਨੂੰ ਆਪਣੇ ਡਾਕਟਰ ਨੂੰ ਤੁਹਾਡੀ ਟਰੈਵਲ ਹਿਸਟਰੀ ਵੀ ਦੱਸਣੀ ਚਾਹੀਦੀ ਹੈ। ਲੱਛਣ ਪ੍ਰਗਟ ਹੋ ਜਾਣ ਦੀ ਸਥਿਤੀ ਵਿੱਚ ਤੁਹਾਨੂੰ ਆਪਣੇ ਕੰਮ, ਸਕੂਲ, ਲਾਇਬ੍ਰੇਰੀ, ਕਾਲਜ, ਯੂਨੀ ਜਾਂ ਹੋਰ ਜਨਤਕ ਥਾਵਾਂ ਤੇ ਨਹੀਂ ਜਾਣਾ ਚਾਹੀਦਾ ਤੇ ਨਾ ਹੀ ਪਬਲਿਕ ਟਰਾਂਸਪੋਰਟ ਜਿਵੇਂ ਕਿ ਬੱਸ, ਟ੍ਰੇਨ ਜਾਂ ਟੈਕਸੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਆਸਟ੍ਰੇਲੀਆ ਵਿੱਚ ਤਕਰੀਬਨ ਹਰ ਮਹਿਕਮੇ ਵੱਲੋਂ ਆਪਣੇ ਕਰਮਚਾਰੀਆਂ ਲਈ ਕੋਰੋਨਾ ਵਾਇਰਸਿਸ ਤੋਂ ਬਚਾਅ ਲਈ ਸਲਾਹ ਜਾਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਆਪਣੇ ਭਾਈਚਾਰੇ ਦੇ ਬਹੁਤ ਸਾਰੇ ਲੋਕ ਡਰਾਈਵਿੰਗ ਇੰਡਸਟਰੀ ਵਿੱਚ ਕੰਮ ਕਰ ਰਹੇ ਹਨ। ਉਹਨਾਂ ਦੀ ਜਾਣਕਾਰੀ ਲਈ ਥੋੜ੍ਹੀ ਜਿਹੀ ਗੱਲਬਾਤ ਆਸਟ੍ਰੇਲੀਅਨ ਡਿਪਾਰਟਮੈਂਟ ਆਫ ਹੈਲਥ ਦੇ ਹਵਾਲੇ ਨਾਲ ਕਰਦਾ ਹਾਂ। ਮਹਿਕਮੇ ਵੱਲੋਂ ਪਬਲਿਕ ਟਰਾਂਸਪੋਰਟ ਭਾਵ ਟੈਕਸੀਆਂ, ਰਾਈਡ ਸ਼ੇਅਰ ਸਰਵਿਸਿਜ਼, ਬੱਸਾਂ, ਟ੍ਰੇਨਸ ਅਤੇ ਟ੍ਰੇਨਸ ਆਦਿ ਦੇ ਡਰਾਈਵਰਸ ਲਈ ਵੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਖਾਸ ਤੌਰ 'ਤੇ ਸਲਾਹ ਦਿੱਤੀ ਗਈ ਹੈ। ਪਬਲਿਕ ਟਰਾਂਸਪੋਰਟ ਦੇ ਡਰਾਈਵਰਾਂ ਦੇ ਪ੍ਰਭਾਵਿਤ ਮਰੀਜ਼ਾਂ ਦੇ ਸਿੱਧੇ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੈਲਥ ਡਿਪਾਰਟਮੈਂਟ ਮੁਤਾਬਕ ਜੇਕਰ ਪਬਲਿਕ ਟਰਾਂਸਪੋਰਟ ਦਾ ਡਰਾਈਵਰ ਸਿਹਤਮੰਦ ਹੈ ਤਾਂ ਉਸ ਨੂੰ ਮਾਸਕ ਪਹਿਨਣ ਦੀ ਲੋੜ ਨਹੀਂ ਹੈ। ਜੇਕਰ ਕੋਈ ਸਵਾਰੀ ਤੁਹਾਡੀ ਗੱਡੀ ਵਿੱਚ ਖੰਘਦੀ, ਛਿੱਕਦੀ ਜਾਂ ਉਲਟੀ ਕਰ ਦਿੰਦੀ ਹੈ ਤਾਂ ਕੀਟਨਾਸ਼ਕ ਯੁਕਤ ਵਾਈਪਸ ਨਾਲ ਸਫਾਈ ਕਰਕੇ ਇਨਫੈਕਸ਼ਨ ਦੀ ਸੰਭਾਵਨਾ ਨੂੰ ਘਟਾਇਆ ਜਾ ਸਕਦਾ ਹੈ। ਜੇਕਰ ਕੋਈ ਸਵਾਰੀ ਆਈਸੋਲੇਸ਼ਨ ਲਈ ਸਫ਼ਰ ਕਰ ਰਹੀ ਹੈ ਤਾਂ ਉਸ ਨੂੰ ਪਹਿਲਾਂ ਤਾਂ ਇਹ ਚਾਹੀਦਾ ਹੈ ਕਿ ਉਹ ਪਬਲਿਕ ਟਰਾਂਸਪੋਰਟ ਦੀ ਵਰਤੋਂ ਨਾ ਕਰਕੇ ਆਪਣੀ ਨਿੱਜੀ ਕਾਰ ਵਿੱਚ ਜਾਵੇ। ਜੇਕਰ ਉਸ ਨੂੰ ਪਬਲਿਕ ਟਰਾਂਸਪੋਰਟ ਵਿੱਚ ਜਾਣਾ ਜ਼ਰੂਰੀ ਹੋਵੇ ਤਾਂ ਕੋਸ਼ਿਸ਼ ਕਰੇ ਕਿ ਸਰਜੀਕਲ ਮਾਸਕ ਪਹਿਨਿਆ ਹੋਵੇ ਤੇ ਕਿਸੇ ਹੋਰ ਦੇ ਸਿੱਧੇ ਸੰਪਰਕ ਵਿੱਚ ਆਉਣ ਤੋਂ ਗੁਰੇਜ਼ ਕੀਤਾ ਜਾਵੇ। ਪਹਿਲਾਂ ਦੱਸੇ ਮੁਤਾਬਕ ਆਪਣੇ ਖਾਣਾ ਖਾਣ ਤੋਂ ਪਹਿਲਾਂ ਅਤੇ ਟਾਇਲਟ ਜਾਣ ਤੋਂ ਬਾਅਦ ਚੰਗੀ ਤਰ੍ਹਾਂ ਹੱਥਾਂ ਨੂੰ ਧੋਵੇ, ਖੁੱਲ੍ਹੇ ਵਿੱਚ ਛਿੱਕਣ ਜਾਂ ਖੰਘਣ ਤੋਂ ਪਰਹੇਜ਼ ਕਰੇ। ਮੈਂ ਸੋਚਦਾ ਹਾਂ ਕਿ ਡਰਾਈਵਰਸ ਨੇ ਸਵਾਰੀਆਂ ਤੋਂ ਪੈਸੇ ਲੈਣੇ ਹੁੰਦੇ ਹਨ ਜੋ ਕਿ ਬਹੁਤ ਸਾਰੇ ਹੱਥਾਂ ਵਿੱਚੋਂ ਨਿਕਲ ਕੇ ਤੁਹਾਡੇ ਤੱਕ ਪਹੁੰਚਦੇ ਹਨ। ਡਰਾਈਵਰ ਆਪਣੇ ਹੱਥ ਸਾਬਣ ਤੇ ਪਾਣੀ ਨਾਲ ਘੱਟੋ ਘੱਟ 20 ਸੈਕਿੰਡ ਤੱਕ ਧੋਤੇ ਬਿਨਾਂ ਨਾ ਤਾਂ ਕੁਝ ਖਾਵੇ ਤੇ ਨਾ ਹੀ ਆਪਣੇ ਹੱਥ ਆਪਣੇ ਮੂੰਹ, ਅੱਖਾਂ ਜਾਂ ਨੱਕ 'ਤੇ ਲਾਵੇ। ਕਈ ਵਾਰ ਚਿਹਰੇ 'ਤੇ ਖਾਰਿਸ਼ ਹੋਣ ਦੀ ਸਥਿਤੀ ਵਿੱਚ ਗੱਡੀ ਵਿੱਚ ਰੱਖੇ ਟਿਸ਼ੂਜ਼ ਨਾਲ ਚਿਹਰਾ ਢੱਕ ਕੇ ਖੁਰਕ ਕੀਤੀ ਜਾ ਸਕਦੀ ਹੈ। ਨਹੁੰਾਂ 'ਚ ਅਕਸਰ ਮੈਲ ਫਸ ਜਾਂਦੀ ਹੈ। ਨਹੁੰ ਕੱਟ ਕੇ ਰੱਖਣਾ ਲਾਹੇਵੰਦ ਹੋਵੇਗਾ। ਡਰਾਈਵਰਸ ਨੂੰ ਅਕਸਰ ਪਬਲਿਕ ਟਾਇਲਟ ਦਾ ਉਪਯੋਗ ਕਰਨਾ ਪੈਂਦਾ ਹੈ। ਜੇਕਰ ਤੁਸੀਂ ਹੱਥ ਧੋਣ ਤੋਂ ਬਾਅਦ ਦਰਵਾਜ਼ਾ ਖੋਲ੍ਹਦੇ ਹੋ ਤਾਂ ਦਰਵਾਜ਼ੇ 'ਤੇ ਲੱਗਿਆ ਵਾਇਰਸ ਤੁਹਾਡੇ ਹੱਥ ਨੂੰ ਲੱਗ ਸਕਦਾ ਹੈ। ਪਬਲਿਕ ਟਾਇਲਟ ਦੀ ਵਰਤੋਂ ਤੋਂ ਗੁਰੇਜ਼ ਕਰਨਾ ਤਾਂ ਸ਼ਾਇਦ ਸੰਭਵ ਨਹੀਂ ਹੋਵੇਗਾ, ਪਰ ਟਾਇਲਟ ਦਾ ਦਰਵਾਜ਼ਾ ਖੋਲ੍ਹ ਕੇ ਫਿਰ ਹੱਥ ਧੋਤੇ ਜਾ ਸਕਦੇ ਹਨ। ਇਵੇਂ ਹੀ ਆਪਣੇ ਭਾਈਚਾਰੇ ਦੀਆਂ ਬਹੁਤ ਸਾਰੀਆਂ ਬੀਬੀਆਂ ਰਾਣੀਆਂ ਏਜਡ ਕੇਅਰ, ਡਿਸੇਬਿਲਟੀ ਕੇਅਰ ਜਾਂ ਪਰਸਨਲ ਕੇਅਰ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਹਨ। ਉਹ ਵੀ ਆਪਣੇ ਤੇ ਆਪਣੇ ਪਰਿਵਾਰ ਦੇ ਬਚਾਅ ਲਈ ਪਹਿਲਾਂ ਦਿੱਤੀਆਂ ਜਾ ਚੁੱਕੀਆਂ ਹਦਾਇਤਾਂ ਜਾਂ ਸਲਾਹ ਦੀ ਪਾਲਣਾ ਕਰ ਸਕਦੀਆਂ ਹਨ। ਵਧੇਰੀ ਜਾਣਕਾਰੀ ਲਈ ਉਹ ਆਪਣੇ ਸੰਬੰਧਿਤ ਏਜੰਸੀ ਜਾਂ ਮਹਿਕਮੇ ਨੂੰ ਸੰਪਰਕ ਕਰ ਸਕਦੀਆਂ ਹਨ। ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਹਵਾਲੇ ਨਾਲ ਕੋਰੋਨਾ ਵਾਇਰਸ ਬਾਰੇ ਫੈਲਾਏ ਜਾ ਰਹੇ ਭਰਮ ਭੁਲੇਖਿਆਂ ਪ੍ਰਤੀ ਵੀ ਸਪਸ਼ਟ ਕਰ ਦਈਏ। ਵੈਬਸਾਈਟ www.who.int ਅਨੁਸਾਰ ਬਹੁਤ ਜ਼ਿਆਦਾ ਠੰਡੇ ਮੌਸਮ ਜਾਂ ਬਰਫ਼ ਪੈਣ ਨਾਲ ਨਵੇਂ ਕੋਰੋਨਾ ਵਾਇਰਸ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਜੇਕਰ ਮੌਸਮ ਬਹੁਤ ਜ਼ਿਆਦਾ ਗਰਮ ਜਾਂ ਠੰਡਾ ਨਾ ਹੋਵੇ ਤਾਂ ਆਮ ਇਨਸਾਨੀ ਸਰੀਰ ਦਾ ਤਾਪਮਾਨ 36.5 ਤੋਂ 37 ਡਿਗਰੀ ਤੱਕ ਰਹਿੰਦਾ ਹੈ। ਸੋ ਅਜਿਹਾ ਭਰੋਸਾ ਕਰਨ ਦਾ ਕੋਈ ਕਾਰਨ ਹੀ ਨਹੀਂ ਹੈ ਕਿ ਠੰਡ ਜਾਂ ਬਰਫੀਲਾ ਮੌਸਮ ਕੋਵਿਡ-19 ਜਾਂ ਹੋਰ ਬਿਮਾਰੀਆਂ ਨੂੰ ਖਤਮ ਕਰ ਦੇਵੇਗਾ। ਇਵੇਂ ਹੀ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਇਸ਼ਨਾਨ ਕਰਨਾ ਵੀ ਕੋਵਿਡ-19 ਤੋਂ ਕੋਈ ਬਚਾਅ ਨਹੀਂ ਕਰੇਗਾ। ਉਲਟਾ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਨਹਾਉਣਾ ਤੁਹਾਡੀ ਚਮੜੀ ਨੂੰ ਜਲਾ ਜਾਂ ਪ੍ਰਭਾਵਿਤ ਕਰ ਸਕਦਾ ਹੈ। ਚਾਈਨਾ ਵਿੱਚ ਬਣਾਏ ਗਏ ਜਾਂ ਮੰਗਵਾਏ ਗਏ ਸਮਾਨ ਰਾਹੀਂ ਕੋਵਿਡ-19 ਕਿਸੇ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਹਾਲਾਂਕਿ ਕਿਸੇ ਵੀ ਵਸਤੂ ਦੀ ਸਤ੍ਹਾ 'ਤੇ ਇਸ ਵਾਇਰਸ ਦੀ ਜ਼ਿੰਦਗੀ ਦਾ ਸਮਾਂ ਕੁਝ ਘੰਟਿਆਂ ਤੋਂ ਲੈ ਕੇ ਕੁਝ ਦਿਨਾਂ ਤੱਕ ਦਾ ਹੈ, ਪਰ
ਮੰਗਵਾਇਆ ਗਿਆ ਸਮਾਨ ਜਦੋਂ ਵੱਖ-ਵੱਖ ਹਾਲਾਤ ਤੇ ਤਾਪਮਾਨ 'ਚੋਂ ਗੁਜ਼ਰਦਾ ਹੋਇਆ ਤੁਹਾਡੇ ਤੱਕ ਪਹੁੰਚਦਾ ਹੈ ਤਾਂ ਕਿਸੇ ਕੀਟਨਾਸ਼ਕ ਨਾਲ ਇਸ ਸਮਾਨ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਮੁੜ ਆਪਣੇ ਹੱਥ ਦੱਸੇ ਮੁਤਾਬਕ ਚੰਗੀ ਤਰ੍ਹਾਂ ਧੋ ਕੇ ਆਪਣਾ ਬਚਾਅ ਕੀਤਾ ਜਾ ਸਕਦਾ ਹੈ। ਇਹ ਕਰੋਨਾ ਵਾਇਰਸ ਮੁੱਖ ਤੌਰ 'ਤੇ ਸਾਹ ਸੰਬੰਧੀ ਸਮੱਸਿਆਵਾਂ ਪੈਦਾ ਕਰਦਾ ਹੈ ਤੇ ਛਿੱਕਾਂ, ਖੰਘ ਜਾਂ ਜ਼ੁਕਾਮ ਦੀ ਹਾਲਤ ਵਿੱਚ ਨੱਕ ਜਾਂ ਮੂੰਹ ਰਾਹੀਂ ਪੈਦਾ ਕੀਤੇ ਜਾਂਦੇ ਤਰਲ ਪਦਾਰਥ ਰਾਹੀਂ ਫੈਲਦਾ ਹੈ। ਮੱਛਰਾਂ ਦੁਆਰਾ ਇਸ ਵਾਇਰਸ ਦੇ ਫੈਲਣ ਬਾਰੇ ਅਜੇ ਤੱਕ ਕੋਈ ਜਾਣਕਾਰੀ ਜਾਂ ਸਬੂਤ ਮੌਜੂਦ ਨਹੀਂ ਹਨ। ਹੈਂਡ ਡਰਾਇਰ ਇਸ ਵਾਇਰਸ ਨੂੰ ਮਿਟਾਉਣ ਵਿੱਚ ਅਸਮਰਥ ਹਨ। ਪਹਿਲਾਂ ਦੱਸੇ ਮੁਤਾਬਕ 20 ਸੈਕਿੰਡ ਲਈ ਸਾਬਣ ਤੇ ਪਾਣੀ ਨਾਲ ਚੰਗੀ ਤਰ੍ਹਾਂ ਹੱਥ ਧੋ ਕੇ ਪੇਪਰ ਟਾਵਲ ਜਾਂ ਹੈਂਡ ਡਰਾਇਰ ਨਾਲ ਆਪਣੇ ਹੱਥ ਸੁਕਾ ਸਕਦੇ ਹੋ। ਇਸੇ ਤਰ੍ਹਾਂ ਅਲਟਰਾ ਵਾਇਲਟ ਲਾਈਟ ਨਾਲ ਵੀ ਇਸ ਵਾਇਰਸ 'ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਜੇਕਰ ਤੁਸੀਂ UV ਉਪਕਰਨਾਂ ਨੂੰ ਆਪਣੇ ਹੱਥ ਕੀਟਾਣੂ ਮੁਕਤ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੀ ਚਮੜੀ ਪ੍ਰਭਾਵਿਤ ਹੋ ਸਕਦੀ ਹੈ। ਥਰਮਲ ਸਕੈਨਰਸ ਕੋਵਿਡ-19 ਵਾਇਰਸ ਜਾਂ ਹੋਰ ਕਿਸੇ ਕਾਰਨ ਇਨਸਾਨੀ ਸਰੀਰ ਦੇ ਵਧੇ ਹੋਏ ਤਾਪਮਾਨ ਦਾ ਤਾਂ ਪਤਾ ਲਗਾ ਸਕਦੇ ਹਨ, ਪਰ ਜੇਕਰ ਕੋਈ ਵਿਅਕਤੀ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਜਾਵੇ ਤੇ ਅਜੇ ਤੱਕ ਉਸ ਦੇ ਸਰੀਰ ਦਾ ਤਾਪਮਾਨ ਨਾ ਵਧਿਆ ਹੋਵੇ ਤਾਂ ਇਹ ਸਕੈਨਰਸ ਨਹੀਂ ਪਕੜ ਸਕਦੇ। ਇਸ ਦਾ ਕਾਰਨ ਵਾਇਰਸ ਨਾਲ ਬੁਖਾਰ ਹੋਣ ਦਾ ਸਮਾਂ 2 ਦਿਨ ਤੋਂ ਲੈ ਕੇ 10 ਦਿਨ ਦਾ ਹੈ। ਸਾਰੇ ਸਰੀਰ 'ਤੇ ਐਲਕੋਹਲ ਜਾਂ ਕਲੋਰੀਨ ਯੁਕਤ ਸਪਰੇਅ ਕਰਨਾ ਠੀਕ ਨਹੀਂ ਹੋਵੇਗਾ। ਜੇਕਰ ਤੁਹਾਡੇ ਸਰੀਰ ਵਿੱਚ ਵਾਇਰਸ ਪਹਿਲਾਂ ਤੋਂ ਹੀ ਦਾਖਲ ਹੋ ਚੁੱਕਿਆ ਹੈ ਤਾਂ ਇਸ ਦਾ ਕੋਈ ਪ੍ਰਭਾਵ ਇਸ ਵਾਇਰਸ 'ਤੇ ਨਹੀਂ ਹੋਵੇਗਾ। ਜੇਕਰ ਇਹ ਸਪਰੇਅ ਤੁਹਾਡੇ ਮੂੰਹ, ਅੱਖਾਂ ਜਾਂ ਨੱਕ ਵਿੱਚ ਚਲਾ ਗਿਆ ਤਾਂ ਤੁਹਾਡੇ ਲਈ ਘਾਤਕ ਸਿੱਧ ਹੋ ਸਕਦਾ ਹੈ। ਧਿਆਨ ਰਹੇ, ਐਲਕੋਹਲ ਜਾਂ ਕਲੋਰੀਨ ਯੁਕਤ ਸਪਰੇਅ ਕਿਸੇ ਵੀ ਵਸਤੂ ਨੂੰ ਕੀਟਾਣੂ ਮੁਕਤ ਕਰਨ ਲਈ ਬਹੁਤ ਵਧੀਆ ਹਨ। ਅਜੇ ਤੱਕ ਇਸ ਗੱਲ ਦੇ ਵੀ ਕੋਈ ਸਬੂਤ ਨਹੀਂ ਮਿਲੇ ਕਿ ਪਾਲਤੂ ਜਾਨਵਰ ਇਸ ਨਵੇਂ ਵਾਇਰਸ ਨਾਲ ਪ੍ਰਭਾਵਿਤ ਹੋ ਸਕਦੇ ਹਨ। ਸਾਵਧਾਨੀ ਵਜੋਂ ਆਪਣੇ ਪਾਲਤੂ ਜਾਨਵਰਾਂ ਨੂੰ ਛੂਹਣ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਧੋਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਵੈਕਸੀਨ ਕੋਵਿਡ-19 ਦੀ ਰੋਕਥਾਮ ਵਿੱਚ ਮਦਦ ਨਹੀਂ ਕਰਦੀ ਤੇ ਨਾ ਹੀ ਅਜੇ ਤੱਕ ਕੋਈ ਇਲਾਜ ਜਾਂ ਰੋਕਥਾਮ ਮੌਜੂਦ ਹੈ। ਖਾਸ ਤੌਰ 'ਤੇ ਭਾਰਤ ਵਿੱਚ ਕਈ ਲੋਕ ਇਸ ਦੇ ਇਲਾਜ ਲਈ ਆਯੁਰਵੈਦਿਕ ਦਵਾਈਆਂ ਵੇਚ ਰਹੇ ਹਨ। ਉਹਨਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ। ਵਿਗਿਆਨੀ ਤੇ ਖੋਜਕਰਤਾ ਇਸ ਇਨਫੈਕਸ਼ਨ ਦੀ ਰੋਕਥਾਮ ਤੇ ਹੱਲ ਦੀ ਖੋਜ ਵਿੱਚ ਲੱਗੇ ਹੋਏ ਹਨ। ਸੋਡੀਅਮ ਕਲੋਰਾਈਡ ਵਾਲੇ ਪਾਣੀ ਨਾਲ ਨੱਕ ਧੋਣ ਨਾਲ ਵੀ ਇਸ ਵਾਇਰਸ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਲਸਣ ਨੂੰ ਵਧੀਆ ਮੰਨਿਆ ਗਿਆ ਹੈ, ਪਰ ਇਸ ਨਾਲ ਕੋਵਿਡ-19  'ਤੇ ਕਾਬੂ ਪੈਣ ਦੀ ਕੋਈ ਜਾਣਕਾਰੀ ਮੌਜੂਦ ਨਹੀਂ ਹੈ। ਐਂਟੀਬਾਇਓਟਿਕ ਦਵਾਈਆਂ ਬੈਕਟੀਰੀਆ 'ਤੇ ਕਾਬੂ ਕਰ ਸਕਦੀਆਂ ਹਨ, ਪਰ ਵਾਇਰਸ ਨਹੀਂ। ਉਂਝ ਕਿਸੇ ਵੀ ਉਮਰ ਦਾ ਵਿਅਕਤੀ ਕੋਵਿਡ-19 ਦਾ ਸ਼ਿਕਾਰ ਹੋ ਸਕਦਾ ਹੈ, ਪਰ ਛੋਟੇ ਬੱਚੇ ਤੇ ਵਡੇਰੀ ਉਮਰ ਦੇ ਬਜ਼ੁਰਗਾਂ ਤੇ ਪਹਿਲਾਂ ਤੋਂ ਐਸਥਮਾ, ਡਾਇਬੀਟੀਜ਼ ਜਾਂ ਦਿਲ ਦੇ ਰੋਗਾਂ ਦੇ ਮਰੀਜ਼ਾਂ ਦਾ ਇਸ ਦੀ ਚਪੇਟ ਵਿੱਚ ਆ ਜਾਣਾ ਆਸਾਨ ਹੈ। ਇੱਕ ਜਾਣਕਾਰੀ ਮੁਤਾਬਕ ਜੇਕਰ ਕਿਸੇ ਦੀ ਉਮਰ 80 ਸਾਲ ਤੋਂ ਵਧੇਰੇ ਹੈ ਤਾਂ ਉਸ ਦੀ ਮੌਤ ਦੇ ਚਾਂਸਸ ਸਿਰਫ 15% ਤੱਕ ਹਨ। ਕੋਵਿਡ-19 ਵਾਇਰਸ ਜਾਨਲੇਵਾ ਸਾਬਤ ਹੋ ਰਿਹਾ ਹੈ, ਪਰ ਸਾਵਧਾਨੀ ਵਰਤ ਕੇ ਇਸ ਸਮੱਸਿਆ 'ਤੇ ਕਾਬੂ ਪਾਉਣਾ ਸੰਭਵ ਹੈ। ਇਸ ਪ੍ਰੋਗਰਾਮ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਦੇ ਤੌਰ ਤੇ ਨਹੀਂ, ਸਗੋਂ ਸਿਰਫ ਜਾਣਕਾਰੀ ਦੇ ਤੌਰ 'ਤੇ ਹੀ ਲਿਆ ਜਾਵੇ। ਆਸਟ੍ਰੇਲੀਆ ਵਿੱਚ ਕਿਸੇ ਵੀ ਕਿਸਮ ਦੀ ਕਰੋਨਾ ਸੰਬੰਧੀ ਜਾਣਕਾਰੀ ਵਾਸਤੇ ਵੈਬਸਾਈਟ www.health.gov.au 'ਤੇ ਵਿਜ਼ਿਟ ਕਰ ਸਕਦੇ ਹੋ ਜਾਂ ਗਵਰਨਮੈਂਟ ਦੁਆਰਾ ਉਪਲਬਧ 24/7 ਨੈਸ਼ਨਲ ਕਰੋਨਾ ਵਾਇਰਸ ਹੈਲਥ ਇਨਫੋਰਮੇਸ਼ਨ ਨੂੰ ਫ਼ੋਨ ਨੰਬਰ 1800-020-080 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਧੰਨਵਾਦ।